ਛੇਤੀ ਅਸੀਂ ਉਹ ਲੋਕਾਂ ਦੇ ਨਾਲ ਹੱਥ ਮਿਲਾ ਰਹੇ ਹਾਂ ਜਿਨ੍ਹਾਂ ਦੇ ਜਿਹੜੇ ਹੱਥ ਆ ਉਹ ਸਿੱਖਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ ਅਤੇ ਕੈਨੇਡੀਅਨ ਸਿਟੀਜ਼ਨਸ ਦੇ ਹੱਥਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ। ਅਤੇ ਇਹਦੇ ਵਿੱਚ ਕੋਈ ਚੱਜ ਦੀ ਗੱਲ ਨਹੀਂ ਨਿਕਲ ਸਕਦੀ ਕਿ ਰਾਈਟ ਨਾਓ ਜੇ ਅਸੀਂ ਐਕਨੋਮਿਕ ਟ੍ਰੇਡ ਅਤੇ ਡਾਇਵਰਸੀਫਿਕੇਸ਼ਨ ਨੂੰ ਦੇਖਣਾ ਹੈ, ਉਹਦੇ ਵਿੱਚ ਇੰਡੀਆ ਤੋਂ ਇਲਾਵਾ ਬਹੁਤ ਇਹੋ ਜਿਹੇ ਨੇਸ਼ਨਸ ਆ ਜਿਨ੍ਹਾਂ ਅਸੀਂ ਗੱਲਬਾਤ ਕਰ ਸਕਦੇ ਹਾਂ, ਟ੍ਰੇਡ ਕਰ ਸਕਦੇ ਹਾਂ ਕਿ ਇੰਡੀਆ ਦੇ ਨਾਲ ਇਹ ਜਿਹੜੇ ਰਿਲੇਸ਼ਨਸ਼ਿਪ ਆ ਜਿਹਦੇ ਵਿੱਚ ਉਹਨਾਂ ਨੇ ਇੱਥੇ ਐਕਸਟੋਰਸ਼ਨਸ ਕੀਤੇ, ਵਾਇਲੈਂਸ ਕੀਤੀ। ਕੈਨੇਡਾ ਦੇ ਜਿਹੜੇ RCMP ਦੇ ਨਾਲ ਡੈਪੂਟੀ ਫੋਰਨ ਅਫੇਅਰਸ ਮਿਨਿਸਟਰ ਨੇ ਕਿਹਾ ਕਿ ਸਾਰਾ ਕੁਛ ਜਿਹੜਾ ਹੈ ਇੰਡੀਆ ਦੇ ਹੱਥੋਂ ਹੋ ਰਿਹਾ ਹੈ। ਸੋ ਉਹਨਾਂ ਦੇ ਨਾਲ ਹੱਥ ਮਿਲਾਉਣਾ ਵਰਸਸ ਜੇ ਅਸੀਂ ਵਾਕਈ ਡਾਇਵਰਸੀਫਿਕੇਸ਼ਨ ਆਫ ਟ੍ਰੇਡ ਚਾਹੁੰਦੇ ਹਾਂ ਕਰਕੇ ਟਰੰਪ ਨੇ ਟੈਰਿਫਸ ਲਾਏ ਆ ਕਿ ਦੁਨੀਆ ਦੇ ਵਿੱਚ ਤਕਰੀਬਨ 200 ਦੇਸ਼ ਨੇ, ਅਸੀਂ ਉੱਥੇ ਕਿਉਂ ਨਹੀਂ। ਵੀ ਇੱਕ ਪਾਸੇ ਇਹ ਪ੍ਰੀਮੀਅਰ ਸਾਹਿਬ ਕਹਿ ਰਹੇ ਨੇ ਵੀ ਮਤਲਬ ਮੈਂ ਬ੍ਰਿਟਿਸ਼ ਕੋਲੰਬੀਅਨ ਦੇ ਲਈ ਮਤਲਬ ਇਹ ਸੋਚ ਰਿਹਾ ਹੈਗਾ ਵੀ ਇਹਨਾਂ ਦੀ ਮਤਲਬ ਕਿੱਦਾਂ ਵੀ ਕੰਮਕਾਰ ਜਿਹੜੇ ਜਾਂ ਮਤਲਬ ਹੋ ਰਿਹਾ ਉਹ ਕਿੱਦਾਂ ਮਤਲਬ ਵਧੀਆ ਬਣਾਉਣੇ ਆ। ਅਤੇ ਦੂਸਰੇ ਗੱਲੇ ਪਾਸੇ ਇਹ ਆ ਵੀ ਇਹਦਾ ਮਤਲਬ ਇਹ ਆ ਵੀ ਸਿੱਖਾਂ ਨੂੰ ਇੱਕ ਪਾਸੇ ਰੱਖਿਆ ਜਾ ਰਿਹਾ ਵੀ ਸਿੱਖਾਂ ਦੀ ਉਹਨਾਂ ਨੂੰ ਕੋਈ ਚਿੰਤਾ ਨਹੀਂ ਵੀ ਸਿੱਖ ਇੱਥੇ ਮਤਲਬ ਉਹਨੂੰ ਸਿੱਖਾਂ ਦਾ ਕਤਲ ਹੋ ਰਿਹਾ ਆ, ਸਿੱਖਾਂ ਦੇ ਜਿਹੜੇ ਬਿਜ਼ਨਸ ਆ ਉਹਨਾਂ ਦੇ ਮਤਲਬ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਕੈਨੇਡਾ ਵਿੱਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਕੇ BC ਸਰਕਾਰ ਦਾ ਭਾਰਤ ਦੌਰਾ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਸਿਆਸੀ ਤੇ ਵਪਾਰਕ ਹਿੱਤ ਕੈਨੇਡੀਅਨ ਸਿੱਖਾਂ ਦੀ ਜਾਨੋਂ ਵੱਧ ਹਨ? ਇਹ ਮਾਮਲਾ ਸਿਰਫ ਸਿਆਸਤ ਦਾ ਨਹੀਂ, ਸੁਰੱਖਿਆ ਅਤੇ ਇਨਸਾਫ ਦਾ ਹੈ।